ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 9 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਟ੍ਰੇਡ ਕੈਨੇਡਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕ ਕੈਨੇਡਾ 415-909-0503। ਅਮਰਜੀਤ ਸਿੰਘ ਫਰੈਸਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ, ਮੈਂਟੀਕਾ ਜੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣਾ ਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਪਏ ਜਿਹੜੀ ਅਲਵਾਮਾ ਦੀ ਇੱਕ ਮਿਸਿੰਗ ਕਰੈਕਸ਼ਨਲ ਆਫੀਸਰ ਤੇ ਉੱਥੇ ਦਾ ਇੱਕ ਮਿਸਿੰਗ ਕੈਦੀ ਜਿਹੜਾ ਸੀ, ਉਹਨਾਂ ਨੂੰ ਇੰਡੀਆਨਾ ਦੇ ਵਿੱਚ ਪੁਲਿਸ ਵੱਲੋਂ ਚੇਜ਼ ਕਰਨ ਤੋਂ ਬਾਅਦ ਅਰੈਸਟ ਕਰ ਲਿਆ ਹੈਗਾ। ਅਲਵਾਮਾ ਦਾ ਇਨਮੇਟ ਕੈਸੀ ਵਾਈਟ ਤੇ ਕਰੈਕਸ਼ਨਲ ਆਫੀਸਰ ਵਿੱਕੀ ਵਾਈਟ, ਇਹ ਹੁਣ ਦੋਨੋਂ ਹੀ ਇੰਡੀਆਨਾ ਦੀ ਜਿਹੜੀ ਪੁਲਿਸ ਆ ਉਹਨਾਂ ਦੇ ਕਸਟਡੀ ਦੇ ਵਿੱਚ ਹੈਗਾ। ਇਹਨਾਂ ਨੂੰ US ਮਾਰਸ਼ਲ ਦੀ ਟਾਸਕ ਫੋਰਸ ਵੱਲੋਂ ਜਿਹੜਾ ਆ ਅਰੈਸਟ ਕੀਤਾ ਗਿਆ। ਇਹ ਇੱਕ ਕੈਡਲੈਕ ਕਾਰ ਦੇ ਵਿੱਚ ਸੀਗੇ। ਵਿੱਕੀ ਵਾਈਟ ਡਰਾਈਵ ਕਰ ਰਹੀ ਸੀ ਇਵਾਨਸਵਿਲ ਏਰੀਏ ਦੇ ਵਿੱਚ। 1.5 ਹਫ਼ਤੇ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ ਬਿਲਕੁਲ। ਵਿੱਕੀ ਵਾਈਟ ਅਪਰਾਧੀ ਸੀਗਾ। ਇਸ ਨੂੰ ਕਹਿੰਦੇ ਕੇਸੀ ਵਾਈਟ 38 ਸਾਲਾਂ ਦੀ ਜਿਹੜੀ ਕਰੈਕਸ਼ਨਲ ਅਫਸਰ ਹੈਗੀ, ਉਸਨੇ ਭਜਾ ਕੇ ਜਿਹੜੀ ਉਹ ਲੈ ਗਈ ਸੀ। ਇੱਕ ਅਪੁਆਇੰਟਮੈਂਟ ਉਹਨੇ ਐਸੀ ਦੱਸੀ ਜਿਹੜੀ ਸੀਗੀ ਨਹੀਂ, ਤੇ ਸਾਰਿਆਂ ਨੂੰ ਚਕਮਾ ਦੇ ਕੇ ਉੱਥੋਂ ਜਿਹੜੀ ਉਹ ਨਿਕਲੀ ਤੇ ਇਸ ਨੂੰ ਭਜਾ ਕੇ ਲੈ ਗਈ ਆ। ਲਾਡਰਡੇਲ ਕਾਉਂਟੀ ਦੇ ਸ਼ੈਰਿਫ ਰਿਕ ਸਿੰਗਲਟਨ ਨੇ ਅੱਜ ਜਿਹੜਾ ਦੱਸਿਆ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹਨਾਂ ਦੋਨਾਂ ਦੇ ਦਰਮਿਆਨ ਆਪਸ ਦੇ ਵਿੱਚ ਰੋਮਾਂਟਿਕ ਰਿਲੇਸ਼ਨ ਦੀ ਗੱਲਬਾਤ ਜਿਹੜੀ ਆ ਉਹ ਹੁਣ ਚੱਲੀ ਹੈਗੀ ਆ। ਸੋ ਕਹਿੰਦੇ ਵੀ ਸਿਕਿਉਰਿਟੀ ਕੈਮਰੇ ਦੇ ਉੱਤੇ F-150 ਟਰੱਕ ਆਪਣਾ ਐਵਨਸਵਿਲ ਇੰਡੀਆਨਾ ਦੇ ਵਿੱਚ ਧੋਂਦੇ ਹੋਏ ਨਜ਼ਰ ਆਏ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਇੱਕ ਹਰਜੋਤ ਸਿੰਘ ਜੀ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਕੈਸੀ ਵਾਈਟ ਆ ਉਹ ਹਿਰਾਸਤ ਦੇ ਜੇਲ੍ਹ ਦੇ ਵਿੱਚ ਪਹਿਲਾਂ ਹੀ ਅੰਦਰ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਿਟਕੋਇਨ ਦਾ ਆਪਾਂ ਦੱਸ ਰਹੇ ਸੀਗੇ ਵੀ ਕ੍ਰਿਪਟੋ ਵਰਲਡ ਦੇ ਵਿੱਚ ਸਥਿਤੀ ਜਿਹੜੀ ਕਾਫੀ ਮਾੜੀ ਚੱਲ ਰਹੀ ਆ। ਨਵੰਬਰ ਦੇ ਵਿੱਚ ਆਪਣੀ ਸਭ ਤੋਂ ਉੱਤੇ ਵਾਲੀ ਕੀਮਤ ਤੋਂ ਹੁਣ ਤੱਕ 55% ਲੂਜ਼ ਕਰ ਚੁੱਕਾ ਆ। ਨਵੇਂ ਡਾਟੇ ਦੇ ਮੁਤਾਬਕ ਬਹੁਤ ਸਾਰੇ ਜਿਹੜੇ ਬਿਟਕੋਇਨ ਦੇ ਇਨਵੈਸਟਰਸ ਆ, ਜਿਨ੍ਹਾਂ ਚੋਂ 40% ਕਹਿੰਦੇ ਅਜਿਹੇ ਇਨਵੈਸਟਰਸ ਆ ਜਿਹੜੇ ਅੰਡਰ ਵਾਟਰ ਆ, ਯਾਨੀ ਕਿ ਇਸ ਟਾਈਮ ਘਾਟੇ ਦੇ ਵਿੱਚ ਚੱਲ ਰਹੇ ਆ ਜਿਹੜੇ ਬਿਟਕੋਇਨ ਹੋਲਡਰ ਹੈਗੇ ਆ। ਇੱਕ ਗਲਾਸਨੋਡ ਕਰਕੇ ਕੰਪਨੀ ਆ, ਉਹਨਾਂ ਨੇ ਇਹ ਨਵਾਂ ਡਾਟਾ ਪ੍ਰਕਾਸ਼ਿਤ ਕੀਤਾ ਆ। ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ, ਕਹਿੰਦੇ ਕੱਲੇ ਪਿਛਲੇ ਮਹੀਨੇ ਦੇ ਵਿੱਚ ਹੀ 15.5% ਬਿਟਕੋਇਨ ਵਾਲਟਸ ਆ ਉਹ ਘਾਟੇ ਦੇ ਵਿੱਚ ਗਏ ਆ। ਸੋ ਇਸ ਟਾਈਮ ਸਭ ਤੋਂ ਪਪੂਲਰ ਕ੍ਰਿਪਟੋ ਕਰੰਸੀ ਬਿਟਕੋਇਨ ਹੀ ਹੈਗੀ ਆ। 31,000 ਦੇ ਲੈਵਲ ਦੇ ਉੱਤੇ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ। ਸੋ ਇਹ ਬੜੀ ਹਰਜੋਤ ਸਿੰਘ ਜੀ ਦੇਖਣ ਵਾਲੀ ਗੱਲ ਬਣ ਰਹੀ ਆ ਵੀ ਨੈਸਡੈਕ ਦੇ ਨਾਲ ਬਿਟਕੋਇਨ ਦੋਨੋਂ ਹੀ ਇਕੱਠੇ ਲੂਜ਼ ਜਿਹੜਾ ਆ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਇਨਫਲੇਸ਼ਨ ਦੀ ਮਾਰ ਕ੍ਰਿਪਟੋ ਕਰੰਸੀਜ਼ ਦੇ ਉੱਤੇ ਵੀ ਪੈ ਜਾਊਗੀ। ਸ਼ਾਇਦ ਕ੍ਰਿਪਟੋ ਕਰੰਸੀ ਦੇ ਇਨਵੈਸਟਰਸ ਨੂੰ ਇਹ ਚੇਤਾ ਵੀ ਨਹੀਂ ਹੋਊਗਾ, ਪਰ ਇਸ ਟਾਈਮ ਕ੍ਰਿਪਟੋ ਕਰੰਸੀ ਵਾਲੇ ਜ਼ਰੂਰ ਕਹਿ ਸਕਦੇ ਆ ਵੀ ਅਜਿਹੇ ਸਦਮੇ ਦੇ ਵਿੱਚੋਂ ਲੰਘ ਰਹੇ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੇ
ਕੈਲੀਫੋਰਨੀਆ ਦਾ ਜਿਹੜਾ ਮੈਡੀਕਲ ਸਿਸਟਮ ਆ ਉਹਦੇ ਨਾਲ $20 ਮਿਲੀਅਨ ਦਾ ਫਰਾਡ ਕੀਤਾ ਤੇ ਹੁਣ 3-4 ਜਾਣਿਆਂ ਨੂੰ ਇਸ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਉਹਨਾਂ ਨੇ ਸਾਰੇ ਹੀ ਝੂਠੇ ਕਲੇਮ ਬਣਾਏ। ਇਹ ਉਹ ਜਿਹੜੀ ਆਰਗੇਨਾਈਜੇਸ਼ਨ ਆ ਖਾਸ ਕਰਕੇ ਸਕੂਲ ਦੇ ਬੱਚਿਆਂ ਨੂੰ ਟ੍ਰੀਟਮੈਂਟ ਦੇ ਲਈ ਜਿਹੜੀ ਦਵਾਈ ਦਿੰਦੇ ਆ ਜਾਂ ਟ੍ਰੀਟਮੈਂਟ ਕਰਦੇ ਆ, ਉਹ ਆਰਗੇਨਾਈਜੇਸ਼ਨ ਸੀਗੀ ਜਿਸ ਨੇ ਸਾਰੇ ਹੀ ਝੂਠੇ ਹੀ ਬੱਚਿਆਂ ਦੇ ਸਿਗਨੇਚਰ ਕੀਤੇ, ਝੂਠੇ ਹੀ ਉਹਨਾਂ ਦੇ ਜਿਹੜੇ ਵਿਜ਼ਿਟਸ ਕੀਤੀਆਂ ਤੇ 20 ਮਿਲੀਅਨ ਦੇ ਕਰੀਬ ਜਿਹੜਾ ਆ ਫਰਾਡ ਕੀਤਾ। ਸੋ 19 ਲੋਕ ਕਨਵਿਕਟ ਹੋਏ ਸੀ, 3 ਜਾਣਿਆਂ ਨੂੰ ਜਿਹੜਾ ਫੈਡਰਲ ਚਾਰजेस ਦੇ ਉੱਤੇ ਲੌਂਗ ਬੀਚ ਬੇਸਡ ਏਰੀਆ ਦੇ ਵਿੱਚ 3 ਜਾਣੇ ਜਿਹੜੇ ਕਨਵਿਕਟਡ ਹੋਏ, 19 ਜਾਣੇ ਅਰੈਸਟ ਕੀਤੇ ਗਏ ਸੀ। ਇਹ ਯੂਐਸ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਦੱਸਿਆ ਗਿਆ ਆ। ਫਰੋਜੂਲੈਂਟ ਡਾਕੂਮੈਂਟਸ, ਫੋਰਜ ਸਟੂਡੈਂਟ ਸਿਗਨੇਚਰ ਸ਼ੋ ਇਹ ਕਰਦੇ ਸੀ ਵੀ ਜਿਹੜਾ ਇਹ ਮੈਡੀਕਲ ਡਰੱਗ ਪ੍ਰੋਗਰਾਮ ਹੈਗਾ ਰਿਹੈਬਲੀਏਸ਼ਨ ਦਾ, ਉਹ ਯੂਜ਼ ਕਰ ਰਹੇ ਹੈਗੇ ਆ ਬੱਚੇ। ਸੋ ਜੇ ਕਿਸੇ ਨੇ ਇੱਕ ਅੱਧੀ ਵਾਰੀ ਵੀ ਕਹਿੰਦੇ ਕੋਈ ਸ਼ਰਾਬ ਪੀਤੀ ਹੁੰਦੀ ਸੀ, ਕਿਤੇ ਮੈਡੀਕਲ ਚੈੱਕਅਪ ਲਈ ਚਲ ਗਿਆ ਤਾਂ ਉਹ ਉਹਦਾ ਨਾਂ ਲੈ ਕੇ ਤਾਂ ਉਹਨੂੰ ਪਾ ਦਿੰਦੇ ਸੀ ਵੀ ਇਹ ਤਾਂ ਜੀ ਸ਼ਰਾਬੀ ਹੈਗਾ ਤੇ ਇੰਨੀ ਵਾਰੀ ਸਾਡੇ ਕੋਲ ਆਇਆ। ਸੋ ਟੋਟਲ 18.5 ਮਿਲੀਅਨ ਦੇ ਫੋਨੀ ਕਲੇਮ ਉਹਨਾਂ ਨੇ ਮੈਡੀਕਲ ਸਿਸਟਮ ਨੂੰ ਸਬਮਿਟ ਕੀਤੇ। $17.6 ਮਿਲੀਅਨ ਮੈਡੀਕਲ ਪ੍ਰੋਗਰਾਮ ਨੇ ਆਲਰੇਡੀ ਉਹਨਾਂ ਨੂੰ ਪੇ ਕਰ ਦਿੱਤਾ। ਅਟਲਾਂਟਿਕ ਫਾਰਮਰ ਪ੍ਰੈਜ਼ੀਡੈਂਟ CEO ਰਿਚਰਡ ਸਿਆਂਪਾ, ਇਹ 68 ਸਾਲਾਂ ਦਾ ਆ, ਕਾਮਰਸ ਸਿਟੀ ਤੋਂ। ਉਸਨੇ ਗਿਲਟੀ ਪਲੀਡ ਕਰ ਲਿਆ ਫੈਡਰਲ ਚਾਰजेस ਦੇ ਅਧੀਨ। ਇਸ ਤੋਂ ਬਿਨਾਂ ਬਿਲਿੰਗ ਸੁਪਰਵਾਈਜ਼ਰ ਗ੍ਰੈਗਰੀ ਹੀਅਰਨਸ 66 ਸਾਲਾਂ ਦਾ ਕੰਪਟਨ ਤੋਂ, ਉਸ ਨੂੰ ਵੀ ਜਿਹੜਾ ਇੱਕ ਅਕਾਊਂਟ ਦੇ ਉੱਤੇ ਹੈਲਥ ਕੇਅਰ ਫਰਾਡ ਦੇ ਵਿੱਚ ਕਨਵਿਕਟ ਕੀਤਾ ਗਿਆ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਕਨਵਿਕਟ ਕੀਤੇ ਗਏ ਹੈਗੇ ਆ ਉਹ 10 ਸਾਲਾਂ ਦੀ ਜਿਹੜੀ ਉਹਨਾਂ ਨੂੰ ਕੈਦ ਹੋ ਸਕਦੀ ਹੈਗੀ ਆ। ਜੀ, ਸੋ ਬਿਲਕੁਲ ਦੇਖੋ ਹਰਜੋਤ ਸਿੰਘ ਜੀ ਕੀ ਕੁਛ ਜਿਹੜਾ ਇਹ ਧਾਂਦਲੀ ਘਪਲੇਬਾਜ਼ੀ ਜਿਹੜੀ ਉਹ ਚੱਲ ਰਹੀਆਂ ਆ। ਹਰਜੋਤ ਸਿੰਘ ਜੀ, ਪਾਣੀ ਦੀ ਕਿੱਲਤ ਤੇ ਡਰਾਊਟ ਨੇ ਲੋਕਾਂ ਦੀ ਜ਼ਿੰਦਗੀ ਇਕੱਲੇ ਪਾਣੀ ਦੇ ਪੱਖ ਤੋਂ ਹੀ ਨਹੀਂ ਜਿਹੜੀ ਪਰੇਸ਼ਾਨ ਕੀਤੀ, ਪੁਰਾਣੇ ਜਿਹੜੇ ਲੁਕੇ ਹੋਏ ਅਪਰਾਧ ਆ ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਆ। ਲੇਕ ਮੀਡ ਦੇ ਵਿੱਚ ਹੋਰ ਲੋਕਾਂ ਦੇ ਕਈਆਂ ਦੇ ਪਿੰਜਰ ਜਿਹੜੇ ਆ ਉਹ ਹੁਣ ਲੱਭ ਰਹੇ ਆ। 1 ਮਈ ਨੂੰ ਇੱਕ ਡਰਮ ਦੇ ਵਿੱਚ ਪਿੰਜਰ ਜਿਹੜਾ ਉਹ ਲੱਭਾ ਸੀਗਾ, ਜਿਹੜਾ ਰੈਜ਼ਰਵਾਇਰ ਦੇ ਵਿੱਚ ਸਿੱਟਿਆ ਹੋਇਆ ਸੀ ਕਈ ਦਹਾਕੇ ਪਹਿਲਾਂ। ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਇਹ ਕਿਆਸ ਰਹੀਆਂ ਆ ਵੀ 70 ਜਾਂ 80 ਦੇ ਦਹਾਕੇ ਦੇ ਵਿੱਚ ਕਿਸੇ ਦਾ ਕਤਲ ਕਰਕੇ ਇਹ ਸੁੱਟਿਆ ਹੋਇਆ ਹੋ ਸਕਦਾ ਆ। ਕੱਲ ਕਹਿੰਦੇ ਆ ਨੈਸ਼ਨਲ ਪਾਰਕ ਰੇਂਜਰਸ ਨੂੰ ਇੱਕ ਕਾਲ ਸ਼ਨੀਚਰਵਾਰ ਨੂੰ, ਬੀਤੇ ਸ਼ਨੀਚਰਵਾਰ ਨੂੰ ਆਈ, ਜਿਹਦੇ ਵਿੱਚ ਕਾਊਵਲ ਬੇ ਦੇ ਨਜ਼ਦੀਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਇੱਕ ਹੋਰ ਪਿੰਜਰ, ਇੱਕ ਲਾਸ਼ ਜਿਹੜੀ ਉਹ ਲੱਭੀ ਆ। ਕਲਾਰਕ ਕਾਊਂਟੀ ਮੈਡੀਕਲ ਐਗਜ਼ਾਮੀਨਰ ਕਹਿੰਦੇ ਇਸ ਟਾਈਮ ਜਾਂਚ ਦੇ ਵਿੱਚ ਮਦਦ ਕਰ ਰਹੇ ਆ, ਜਿਸ ਦੇ ਵਿੱਚ ਇਸ ਦੇ ਮਰਨ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਹਿੰਦੇ ਵੀ ਲੇਕ ਮੀਡ ਦੇ ਵਿੱਚੋਂ ਇਹ ਹੁਣ ਦੂਜਾ ਪਿੰਜਰ ਲੱਭਿਆ ਆ, ਲਾਸ਼ ਜਿਹੜੀ ਅਜਿਹੀ ਲੱਭੀ ਆ ਜਦੋਂ ਤੋਂ ਪਾਣੀ ਲਗਾਤਾਰ ਘਟ ਰਿਹਾ ਆ ਡਰਾਊਟ ਦੇ ਚੱਲਦਿਆਂ। ਸੋ 40 ਮਿਲੀਅਨ ਲੋਕ ਹਰਜੋਤ ਸਿੰਘ ਜੀ ਜਿਹੜੀ ਕੋਲੋਰਾਡੋ ਰਿਵਰ ਦੇ ਉੱਤੇ ਜਿਹੜੀ ਇੱਥੇ ਵਹਿੰਦੀ ਹੈਗੀ ਆ ਅਮਰੀਕਾ ਦੇ ਵਿੱਚ, ਉਸ ਦੇ ਉੱਤੇ ਨਿਰਭਰ ਨੇ। ਲੇਕ ਮੀਡ ਤੇ ਲੇਕ ਪਾਵਰ ਜਿਹੜੀਆਂ 2 ਲਾਰਜੈਸਟ ਰੈਜ਼ਰਵਾਇਰਸ ਦੇ ਵਿੱਚ ਕੋਲੋਰਾਡੋ ਰਿਵਰ ਤੋਂ ਪਾਣੀ ਆਉਂਦਾ ਆ, ਪਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪਾਣੀ ਇੱਥੇ ਘਟ ਰਿਹਾ ਹੈਗਾ ਆ। ਉੱਤੇ ਜਿਹੜਾ ਕਲਾਈਮੇਟ ਚੇਂਜ ਦੇ ਕਰਕੇ ਕਹਿ ਰਹੇ ਆ ਜਿਹੜੇ ਸਾਇੰਸਦਾਨ ਵੀ ਮੈਗਾ ਡਰਾਊਟ ਆਇਆ ਆ, ਉਸ ਦੇ ਕਰਕੇ ਲਗਾਤਾਰ ਪਾਣੀ ਹੁਣ ਘਟ ਰਿਹਾ ਹੈਗਾ। 162 ਫੁੱਟ ਪਾਣੀ ਲੇਕ ਮੀਡ ਦੇ ਵਿੱਚ ਹਰਜੋਤ ਸਿੰਘ ਜੀ ਘਟਿਆ ਪਿਆ ਹੈਗਾ ਆ। ਜੀ, ਅਗਲੀ ਖਬਰ ਨਰਸਸ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਨਰਸ ਨੇ ਸੁਸਾਈਡ ਕਰ ਲਿਆ। ਹੁਣ ਉਹਦੀਆਂ ਜਿਹੜੇ ਸਾਥੀ ਨਰਸਸ ਆ ਉਹ ਕਹਿ ਰਹੇ ਆ ਵੀ ਸਾਨੂੰ ਹੈਲਥ ਕੇਅਰ ਹੀਰੋਜ਼ ਤੋਂ ਹੁਣ ਇੱਕ ਤਰ੍ਹਾਂ ਨਾਲ ਸੈਕਰੀਫਿਸ਼ੀਅਲ ਲੈਮਸ ਬਣਾਇਆ ਜਾ ਰਿਹਾ ਆ। ਇੰਨੀ ਜ਼ਿਆਦਾ ਕਹਿੰਦੇ ਸਟ੍ਰੈਸਫੁਲ ਜੌਬ ਆ, ਉਹਨਾਂ ਤੋਂ ਹੈਂਡਲ ਨਹੀਂ ਹੋ ਰਹੀ। ਐਂਟੀ ਡਿਪਰੈਸੈਂਟ ਜਿਹੜੀਆਂ ਨਰਸਸ ਆ ਉਹ ਲੈ ਰਹੀਆਂ ਦਵਾਈਆਂ ਆਪਣੀ ਨੀਂਦ ਪੂਰੀ ਕਰਨ ਦੇ ਲਈ। ਇਹ ਜਿਹੜੀ ਟ੍ਰੈਜਿਕ ਡੈਥ ਹੈਗੀ ਆ, ਇਹ ਕਾਈਜ਼ਰ ਹਸਪੀਟਲ ਸੈਂਟਾ ਕਲਾਰਾ ਉੱਥੇ ਵਾਪਰੀ, ਜਿੱਥੇ ਇੱਕ ਨਰਸ ਨੇ ਜਿਹੜਾ ਸੁਸਾਈਡ ਕਰ ਲਿਆ ਹੈਗਾ। ਵਰਲਡ ਸਪੈਸ਼ਲਿਸਟ ਵੈਬਸਾਈਟ ਨੇ ਪਬਲਿਸ਼ ਕੀਤੀ ਸੀ ਮਈ 2022 ਦੇ ਵਿੱਚ। ਕਹਿੰਦੇ ਪਈ 250 ਵਰਕਰਸ ਜਾਂ ਉਹਨਾਂ ਦੇ ਜਿਹੜੇ ਕਲੀਗ, ਫਰੈਂਡਸ, ਫੈਮਲੀਜ਼ ਨਰਸਸ ਦੇ ਜਿਹੜੇ ਹੈਗੇ ਆ ਉਹ ਬਹੁਤ ਇਸ ਟਾਈਮ ਡਿਪਰੈਸ਼ਨ ਦੇ ਵਿੱਚੋਂ ਜਾ ਰਹੇ ਆ।
ਨਰਸਸ ਇਹ ਕਹਿ ਰਹੀਆਂ ਵੀ ਹਰ ਇੱਕ ਚੀਜ਼ ਦੇ ਉੱਤੇ ਸਾਨੂੰ ਬਲੇਮ ਕੀਤਾ ਜਾ ਰਿਹਾ। ਓਵਰਬਰਡਨ ਬਹੁਤ ਆ, ਬਹੁਤ ਲੰਮੇ ਘੰਟੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਆ। ਸੋ ਡਿਪਰੈਸਿੰਗ ਆ, ਡਰਟੀ ਆ, ਡਿਸਫੰਕਸ਼ਨਲ ਆ, ਕਹਿੰਦੇ ਇੱਕ ਤਰ੍ਹਾਂ ਨਾਲ ਡੰਪ ਹੈਗਾ ਆ। ਸੋ ਜੇ ਇਹ ਕੁਝ ਕਹਿੰਦੇ ਚੱਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ 'ਚ ਫਿਰ ਨਰਸਸ ਜਿਹੜੀਆਂ ਆ ਉਹ ਇਸ ਫੀਲਡ ਦੇ ਵਿੱਚ ਲੋਕਾਂ ਨੇ ਜਾਣਾ ਰੁਕ ਦੇਣਾ ਆ, ਉਹ ਨਹੀਂ ਜਾਣਾ, ਪਸੰਦ ਨਹੀਂ ਕਰਨਾ ਹੈਗਾ ਜੋ ਕੁਝ ਉਹਨਾਂ ਦੇ ਨਾਲ ਪਿਛਲੇ 2-2.5 ਸਾਲ ਦੇ ਵਿੱਚ ਵਾਪਰਿਆ ਹੈਗਾ। ਕਹਿੰਦੇ ਪਈ ਬਹੁਤ ਜ਼ਿਆਦਾ ਓਵਰ ਟਾਈਮ ਕਰਨਾ ਪੈਂਦਾ ਹੈਗਾ ਆ। ਸਿਸਟਮ ਸੋ ਕਰਪਟ ਆ ਤੇ ਇੰਨਾ ਗਰੀਡ ਨਾਲ ਐਕਸਪਲੋਇਟਡ ਆ, ਤੇ ਕਹਿੰਦੇ ਵੀ ਡਾਕਟਰਸ ਵੀ ਜਿਹੜੇ ਆ ਉਹ ਆਪਣਾ ਬਿਹੇਵੀਅਰ ਨਹੀਂ ਚੇਂਜ ਕਰਦੇ ਹੈਗੇ। ਸੋ ਸਾਰਾ ਕੁਛ ਜਿੱਦਾਂ ਇੰਸ਼ੋਰੈਂਸ ਬਿਲਿੰਗ ਦੇ ਉੱਤੇ ਜ਼ੋਰ ਲੱਗਾ ਹੋਇਆ ਆ, ਚਾਹੇ ਕਿਸੇ ਦੀ ਸਿਹਤ ਠੀਕ ਹੈਗੀ ਆ ਜਾਂ ਨਹੀਂ। ਜੀ, ਬਿਲਕੁਲ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਲੈਕਸ਼ਨਸ ਦਾ ਦੌਰ ਸ਼ੁਰੂ ਹੋ ਰਿਹਾ ਹੈ। ਕੈਲੀਫੋਰਨੀਆ ਦੇ ਵਿੱਚ ਅਗਲੇ ਮਹੀਨੇ ਪ੍ਰਾਇਮਰੀ ਇਲੈਕਸ਼ਨਸ ਆ ਉਹ ਦੇਖੀਆਂ ਜਾਣਗੀਆਂ। 7 ਜੂਨ ਦੀਆਂ ਪ੍ਰਾਇਮਰੀਜ਼ ਦੇ ਲਈ ਅੱਜ ਜਿਹੜਾ ਦੱਸਿਆ ਗਿਆ ਡਿਪਾਰਟਮੈਂਟ ਦੇ ਦੁਆਰਾ ਵੀ ਬੈਲਟਸ, ਮੇਲ ਇਨ ਬੈਲਟਸ ਆ ਉਹ ਘੱਲ ਦਿੱਤੇ ਗਏ ਆ। ਲੋਕਾਂ ਨੂੰ ਜਲਦ ਹੀ ਵੋਟਰਸ ਨੂੰ ਜਿਹੜੇ ਬੈਲਟਸ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ। ਕੈਲੀਫੋਰਨੀਆ ਦੇ ਵਿੱਚ ਡ੍ਰੌਪ ਬਾਕਸਿਸ ਦੀ ਸੁਵਿਧਾ ਉਪਲਬਧ ਹੈਗੀ ਆ। ਤੁਸੀਂ ਘਰੇ ਹੀ ਬੈਲਟ ਆਏ ਤੇ ਜਿਹੜੇ ਵੀ ਤੁਹਾਡੀ ਪਸੰਦੀਦਾ ਕੈਂਡੀਡੇਟਸ ਆ ਉਹਨਾਂ ਨੂੰ ਮਾਰਕ ਕਰਕੇ, ਸਾਈਨ ਕਰਕੇ ਡ੍ਰੌਪ ਆਫ ਬਾਕਸਿਸ ਦੇ ਵਿੱਚ, ਤੇ ਜਾਂ ਫਿਰ ਵੋਟਿੰਗ ਡੇ ਵਾਲੇ ਦਿਨ ਜਿਹੜਾ ਵੀ ਤੁਹਾਡਾ ਨਜ਼ਦੀਕਿੰਗ ਵੋਟਿੰਗ ਸੈਂਟਰ ਹੁੰਦਾ ਹੈ ਉੱਥੇ ਜਾ ਕੇ ਫੜਾ ਸਕਦੇ ਆ। ਜਾਂ ਫਿਰ ਮੌਕੇ ਵਾਲੇ ਦਿਨ ਜੇ ਤੁਸੀਂ ਭੁੱਲ ਵੀ ਗਏ ਆ, ਸੇਮ ਵੋਟਿੰਗ ਡੇ ਜਿਹੜਾ 7 ਜੂਨ ਦਾ ਦਿਨ ਹੈਗਾ ਉੱਥੇ ਜਾ ਕੇ ਵੀ ਵੋਟ ਪਾ ਸਕਦੇ ਆ। ਕਹਿੰਦੇ ਵੀ 9 ਮਈ ਤੇ 15 ਮਈ ਦੇ ਦਰਮਿਆਨ ਰਜਿਸਟਰਡ ਵੋਟਰਸ ਆ ਉਹਨਾਂ ਨੂੰ ਵੋਟਾਂ ਪਾਉਣ ਦੇ ਲਈ ਬੈਲਟ ਜਿਹੜੇ ਆ ਉਹ ਘੱਲ ਦਿੱਤੇ ਜਾਣਗੇ। ਚੋਣ ਪੱਤਰ ਜਿਹੜੇ ਆ ਉਹ ਲੋਕਾਂ ਨੂੰ ਮਿਲ ਜਾਣਗੇ। ਸੋ ਇਨ ਪਰਸਨ ਵੋਟਿੰਗ 28 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ 7 ਜੂਨ ਐਕਚੁਅਲ 'ਚ ਪ੍ਰਾਇਮਰੀ ਦੀ ਡੇਟ ਦੱਸੀ ਜਾ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਜਿਹੜੀਆਂ ਟਿਕਟਾਂ ਹੈਗੀਆਂ ਬਹੁਤ ਸਾਰੇ ਲੋਕਾਂ ਨੂੰ ਮਿਲਦੀਆਂ ਆ, ਤੇ ਲੋਕ ਟਿਕਟਾਂ ਨਹੀਂ ਪੇ ਕਰਦੇ ਤੇ ਉਹਨਾਂ ਦੀ ਜਿਹੜੀ ਲੇਟ ਫੀਸ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਆ। ਹੰਡਰਡਸ ਆਫ ਡਾਲਰ ਕਹਿੰਦੇ ਵੀ ਲੇਟ ਫੀਸ ਚਾਰਜ ਹੁੰਦੀ ਹੈ। ਜੇ $300 ਦੀ ਪੈਨਲਟੀ ਹੈਗੀ ਆ ਕਿਸੇ ਟਿਕਟ ਦੇ ਉੱਤੇ ਤੇ ਕੈਲੀਫੋਰਨੀਆ ਕੋਰਟ ਦੇ ਥਰੂ ਜਾਂਦੇ ਆ, ਤੇ ਮਾਈਨਰ ਸਾਈਟੇਸ਼ਨ ਵੀ ਕਹਿੰਦੇ ਵੀ ਇੰਟਰਸਟ ਪਾ ਕੇ, ਪਲੰਟੀ ਪਾ ਕੇ ਬਹੁਤ ਜ਼ਿਆਦਾ ਬਣਦੀ ਹੈਗੀ। ਸੋ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਕੋਸ਼ਿਸ਼ ਹੋ ਰਹੀ ਆ ਵੀ ਜਿਹੜੇ ਲੇਟ ਫੀਸ ਆ ਉਹ ਨਾ ਐਡ ਕੀਤੀ ਜਾਵੇ, ਉਹਨੂੰ ਜਿਹੜਾ ਆ ਮਾਫ ਕੀਤਾ ਜਾਵੇ। ਹਜੇ ਤੱਕ ਡਿਸਾਈਡ ਤਾਂ ਨਹੀਂ ਹੋਇਆ ਵੀ ਇਸ ਨੂੰ ਕਿਸ ਤਰ੍ਹਾਂ ਕੀਤਾ ਜਾਊਗਾ, ਪਰ ਇਹ ਬਹੁਤ ਵੱਡਾ ਨੰਬਰ ਆ। ਕਹਿੰਦੇ ਵੀ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਟਿਕਟਾਂ ਮਿਲਦੀਆਂ ਆ ਤੇ ਧਿਆਨ ਨਹੀਂ ਰੱਖਦੇ। ਜੇ ਫੀਸ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ $100 ਮਿਲੀਅਨ ਐਨੂਅਲੀ ਇਹ ਫੀਸ ਜਨਰੇਟ ਹੁੰਦੀ ਆ ਟਿਕਟਾਂ ਦੇ ਉੱਤੋਂ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਹ ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਆ ਕੈਲੀਫੋਰਨੀਆ ਦੇ ਸਦਰਨ ਹਿੱਸੇ ਦੇ ਵਿੱਚ 2 ਜਿਹੜੇ ਭੂਚਾਲ ਆ ਉਹ ਦਰਜ ਕੀਤੇ ਗਏ ਆ। 3.5 ਮੈਗਨੀਚਿਊਡ ਦੇ ਇਹ ਜਿਹੜੇ ਅਰਥਕਵੇਕ ਆ ਉਹ ਜੂਲੀਅਨ ਇਲਾਕਾ ਜਿਹੜਾ ਆ ਉੱਥੇ ਅੱਜ ਆਏ ਆ। ਕਹਿੰਦੇ ਦੋਨੋਂ ਜਿਹੜੇ ਭੂਚਾਲ ਆ ਇਹ ਕੁਛ ਮਿੰਟ ਅਪਾਰਟ ਹੀ ਸੀਗੇ। ਤਕਰੀਬਨ 2:30 ਵਜੇ ਦੇ ਨਾਲ ਦੋਨਾਂ ਦੇ ਵਿੱਚੋਂ ਪਹਿਲਾ ਭੂਚਾਲ ਆ ਉਹ ਆਇਆ ਆ। USGS ਦੀ ਵੈਬਸਾਈਟ ਦੇ ਉੱਤੇ 200 ਤੋਂ ਵੱਧ ਲੋਕਾਂ ਨੇ ਇਸ ਦੇ ਝਟਕੇ ਮਹਿਸੂਸ ਕੀਤੇ ਦੀ ਰਿਪੋਰਟ ਆ ਉਹ ਕੀਤੀ ਸੀ। ਇਹਨਾਂ ਪਹਿਲਾ ਜਿਹੜਾ 2:35 ਤੇ ਆਇਆ ਤੇ ਫਿਰ 3 ਮਿੰਟਾਂ ਬਾਅਦ ਦੂਸਰਾ ਭੂਚਾਲ ਵੀ ਜਿਹੜਾ ਉਹ ਆਇਆ ਹੈਗਾ ਆ। ਸੋ ਕੈਲੀਫੋਰਨੀਆ ਅਰਥਕਵੇਕ ਜਿਹੜੀ ਸਟੇਟ ਆ ਉਹ ਆਖੀ ਜਾਂਦੀ ਆ, ਕਾਫੀ ਇੱਥੇ ਭੂਚਾਲ ਆਉਂਦੇ ਹੀ ਰਹਿੰਦੇ ਹੈਗੇ ਆ। ਸੋ ਲਗਾਤਾਰ ਭੂਚਾਲ ਵੀ ਜਿਹੜੇ ਕਦੀ-ਕਦੀ ਆ ਜਾਂਦੇ, ਜ਼ਿਆਦਾ ਵੱਡੇ ਲੈਵਲ ਦੇ ਉੱਤੇ ਮੈਗਨੀਚਿਊਡ ਦਾ ਹੋਵੇ ਫਿਰ ਨੁਕਸਾਨਦੇਹ ਹੁੰਦਾ ਆ। ਕਹਿੰਦੇ ਵੀ ਜਿਹੜੇ 5 ਜਾਂ ਉਸ ਤੋਂ ਘੱਟ ਹੁੰਦੇ ਆ ਕਈ ਵਾਰੀ ਲੋਕ ਉਹਨਾਂ ਨੂੰ ਮਹਿਸੂਸ ਵੀ ਨਹੀਂ ਕਰਦੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਸਪਰਿੰਗ ਸਟਾਰਮ ਜਿਹੜਾ ਆਇਆ ਪਿਛਲੇ ਦਿਨਾਂ ਦੇ ਵਿੱਚ, ਤੇ ਉਸ ਦੇ ਨਾਲ 5000 ਫੁੱਟ ਤੋਂ ਉੱਚੀਆਂ ਪਹਾੜੀਆਂ ਉਹਨਾਂ ਦੇ ਉੱਤੇ ਸਨੋ ਕਾਫੀ ਪਈ ਆ, ਖਾਸ ਕਰਕੇ ਲੇਕ ਤਾਹੋ ਦੇ ਏਰੀਏ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਨੇ ਵੈਦਰ ਐਡਵਾਈਜ਼ਰੀ ਇਸ਼ੂ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ 10 ਇੰਚ ਤੱਕ ਜਿਹੜੀ ਸਨੋ ਆ, ਜਿਹੜੇ ਪਹਾੜੀਆਂ 5000 ਫੁੱਟ ਤੋਂ ਉੱਚੀਆਂ ਆ ਜਾਂ 1524 ਮੀਟਰ ਤੋਂ ਉੱਚੀਆਂ ਆ ਲੇਕ ਤਾਹੋ ਦੇ ਏਰੀਏ 'ਚ, ਉੱਥੇ ਕਾਫੀ ਜ਼ਿਆਦਾ ਜਿਹੜੀ ਸਨੋ ਆ
ਪੈ ਸਕਦੀ ਹੈਗੀ ਆ। ਸੋ ਬਹੁਤ ਸਾਰੀਆਂ ਪਿਕਚਰਸ ਵੀ ਆ ਰਹੀਆਂ, ਸਨੋ ਉੱਥੇ ਕਾਫੀ ਪਈ ਆ, ਚੇਨਸ ਰਿਕੁਆਇਰਡ ਹੈਗੀਆਂ। ਨਾਰਦਰਨ ਕੈਲੀਫੋਰਨੀਆ ਦੇ ਮਾਊਂਟੇਨ ਰਾਊਟਸ ਜਿਹੜੇ ਆ, ਇੰਟਰਸਟੇਟ 80, ਸਟੇਟ ਰਾਊਟ 50, ਉੱਥੇ ਚੇਨਸ ਰਿਕੁਆਇਰਡ ਸੀਆਂ। ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਥੋੜਾ ਮੀਂਹ ਵੀ ਪਿਆ ਹੈਗਾ। ਚਾਹੇ ਸਨੋ ਜਿੰਨੀ ਮਰਜ਼ੀ ਪੈ ਜਾਏ, ਕਹਿੰਦੇ ਇਸ ਸਪਰਿੰਗ ਦੇ ਵਿੱਚ ਕੈਲੀਫੋਰਨੀਆ ਇੱਕ ਤਰ੍ਹਾਂ ਨਾਲ ਹਜੇ ਵੀ ਬਹੁਤ ਡਰਾਊਟ ਏਰੀਏ ਦੇ ਵਿੱਚ ਹੈਗਾ ਆ। ਜੀ ਹਰਜੋਤ ਸਿੰਘ ਜੀ, ਕਹਿੰਦੇ ਵੀ ਅੱਧੇ ਜਿਹੜਾ ਇਸ ਟਾਈਮ ਅਮਰੀਕਾ ਆ ਉਹ ਸੋਕੇ ਦੇ ਵਿੱਚੋਂ ਲੰਘ ਰਿਹਾ ਆ। ਪਾਣੀ ਜਿਹੜਾ ਉਹ ਲਗਾਤਾਰ ਘਟ ਰਿਹਾ ਆ। ਵਾਈਲਡ ਫਾਇਰਸ ਜਿਹੜੀਆਂ ਆ ਉਹ ਮਚ ਰਹੀਆਂ ਨੇ। ਸੋ ਸਥਿਤੀ ਜਿਹੜੀ ਕਾਫੀ ਜ਼ਿਆਦਾ ਮਾੜੀ ਇਸ ਨੂੰ ਲੈ ਕੇ ਜਿਹੜੀ ਉਹ ਬਣ ਰਹੀ ਹੈਗੀ ਆ। ਸੋ ਸੋਕੇ ਦੀ ਮਾਰ, ਉਧਰ ਟੋਰਨੇਡੋ ਐਕਟੀਵਿਟੀ ਜਿਹੜੀ ਦੂਸਰੇ ਈਸਟ ਵਾਲੇ ਪਾਸੇ ਆ ਉਹ ਤੇਜ਼ ਹੋ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਂਡਓਵਰ ਦੇ ਵਿੱਚ ਆਇਆ ਸੀਗਾ ਟੋਰਨੇਡੋ, ਉਸਨੇ ਕਈ ਭਾਰੀ ਨੁਕਸਾਨ ਜਿਹੜਾ ਆ ਉਹ ਮਾਲੀ ਨੁਕਸਾਨ ਕੀਤਾ ਸੀਗਾ। ਸੋ ਕਹਿੰਦੇ ਵੀ ਯੂਐਸ ਦਾ ਜਿਹੜਾ ਡਰਾਊਟ ਮੋਨੀਟਰ ਆ ਉਹ ਇਹ ਕਹਿ ਰਹੇ ਆ ਵੀ 53 ਤਕਰੀਬਨ 54% ਜਿਹੜੀਆਂ 48 ਲੋਵਰ ਸਟੇਟਸ ਆ ਉਹਨਾਂ ਨੂੰ ਘੱਟ ਪਾਣੀ, ਘੱਟ ਮੀਂਹ ਜਿਹੜਾ ਆ ਓਵਰਆਲ ਪਿਆ ਆ। ਤੇ ਵੈਸਟਰਨ ਦੇ ਤਕਰੀਬਨ ਸਾਰੇ ਹੀ ਸੂਬੇ ਡਰਾਊਟ ਦੇ ਵਿੱਚੋਂ ਉਹ ਲੰਘ ਰਹੇ ਨੇ। ਤੇ ਆਪਾਂ ਜਿੱਦਾਂ ਪਹਿਲਾਂ ਵੀ ਖਬਰ ਕੀਤੀ ਆ ਵੀ ਪਾਣੀ ਘਟਣ ਕਰਕੇ ਰੈਜ਼ਰਵਾਇਰਸ ਦੇ ਵਿੱਚ ਹੁਣ ਤਾਂ ਲਾਸ਼ਾਂ ਵੀ ਲੱਭਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਸੋ ਸਥਿਤੀ ਬਹੁਤੀ ਅਨੁਕੂਲ ਨਹੀਂ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਡੇਰਾ ਕਾਊਂਟੀ ਚੋਂ ਇਹ ਖਬਰ ਆ ਰਹੀ ਆ। ਇੱਕ ਜਿਹੜੇ ਕੱਲ ਹੋਏ ਸ਼ਾਮ ਨੂੰ ਤਕਰੀਬਨ 7:15 ਵਜੇ ਹਾਦਸੇ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਉਹ ਮੌਤ ਹੋ ਗਈ ਆ। ਜਿਹੜੀ ਸੜਕ ਦੁਰਘਟਨਾ ਕਹਿੰਦੇ ਆ ਇਹ ਵਾਪਰੀ ਆ। ਇਸ ਦੇ ਵਿੱਚ ਇੱਕ ਜਾਣੇ ਦੀ ਮੌਤ ਤੇ ਦੂਜਾ ਜਿਹੜਾ ਆ ਉਹ ਸੀਰੀਅਸਲੀ ਜ਼ਖਮੀ ਹੋਇਆ। ਓਕ ਹਰਸਟ ਦੇ ਨਜ਼ਦੀਕ ਇੱਕ ਗੱਡੀ ਕਹਿੰਦੇ ਆ ਦੂਜੀ ਗੱਡੀ 'ਚ ਟਕਰਾਈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਰੁੱਖ ਦੇ ਵਿੱਚ ਜਾ ਵੱਜੀ ਤੇ ਇੰਨੀ ਜ਼ੋਰ ਦੀ ਕਹਿੰਦੇ ਵੱਜੀ ਆ, ਚਲਾ ਰਹੇ ਜਿਹੜੇ ਚਾਲਕ ਤੇ ਪੈਸੇਂਜਰ ਆ ਉਹਨਾਂ ਦੇ ਉਹ ਗੱਡੀ 'ਚੋਂ ਬਾਹਰ ਡਿੱਗ ਪਏ ਤੇ ਇੱਕ ਦੀ ਤਾਂ ਕਹਿੰਦੇ ਉੱਥੇ ਹੀ ਮੌਤ ਹੋ ਗਈ ਆ। ਕਹਿੰਦੇ ਵੀ ਜਾਂਚ ਤੇ ਕਰ ਰਹੇ ਪਹੁੰਚੇ ਜਿਹੜੇ ਅਧਿਕਾਰੀ, ਉਹਨਾਂ ਨੇ ਦੱਸਿਆ ਵੀ ਲੇਨ ਚੇਂਜ ਕਰ ਰਹੇ ਸੀ ਜਿਸ ਦੌਰਾਨ ਗੱਡੀ ਉਸਦੇ ਕਾਬੂ 'ਚ ਚਾਲਕ ਦੇ ਜਿਹੜੀ ਉਹ ਨਹੀਂ ਰਹੀ ਤੇ ਦੂਜੀ ਗੱਡੀ 'ਚ ਸਾਹਮਣੇ ਆ ਰਹੀ ਗੱਡੀ 'ਚ ਵੱਜ ਕੇ ਤੇ ਫਿਰ ਬਾਅਦ ਦੇ ਵਿੱਚ ਰੁੱਖ 'ਚ ਜਾ ਵੱਜੀ ਸੀਗੀ। ਕਹਿੰਦੇ ਵੀ ਦੋਨਾਂ ਨੂੰ ਹਸਪਤਾਲ ਦੇ ਵਿੱਚ ਖੜਿਆ ਗਿਆ ਸੀਗਾ ਜਿੱਥੇ ਇੱਕ ਦੀ ਮੌਤ ਹੋ ਗਈ ਆ। ਸੋ ਇਹ ਰੋਡ 426 ਤੇ ਰੋਡ 427 ਇੱਥੇ ਜਿਹੜੀ ਇਹ ਦੁਰਘਟਨਾ ਜਿਹੜੀ ਇਹ ਵਾਪਰੀ ਸੀ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਕਹਿੰਦੇ ਵੀ ਕਾਸਕੋ ਦੇ ਟ੍ਰਿਪ ਤੇ ਗਈ ਸੀ, ਉਸ ਤੋਂ ਬਾਅਦ ਗਵਾਚ ਗਈ। ਸਿਆਰਾ ਨਵਾਡਾ ਏਰੀਏ ਦੇ ਵਿੱਚ ਹੁਣ ਉਸ ਦੀ ਬੋਡੀ ਨੂੰ ਲੱਭਿਆ ਗਿਆ ਹੈਗਾ ਆ। ਟੋਮਿਲਸਨ ਨੇ ਦੱਸਿਆ ਵੀ ਇਹ ਜਿਹੜੀ ਬੀਬੀ ਸੀ ਮੇਰੀ ਰੂਮਮੇਟ ਸੀਗੀ ਤੇ ਦਸੰਬਰ 3, 2021 ਦੇ ਵਿੱਚ ਫ੍ਰਿਜ਼ਨੋ ਕਾਸਕੋ ਤੇ ਉਹ ਜਿਹੜਾ 7100 ਨਾਰਥ ਐਬੀ ਸਟਰੀਟ ਆ ਉੱਥੇ ਗਈ ਤੇ ਮੁੜ ਕੇ ਉਹ ਵਾਪਸ ਨਹੀਂ ਆਈ ਤੇ ਹੁਣ ਜਿਹੜੀ ਆ ਉਸ ਦੀ ਬੋਡੀ ਲੱਭੀ ਹੈਗੀ ਆ ਇੰਨੇ ਦਿਨਾਂ ਤੋਂ ਬਾਅਦ। ਤੇ ਇਹ ਨਹੀਂ ਪਤਾ ਚੱਲ ਰਿਹਾ ਵੀ ਜਿੱਥੇ ਬੋਡੀ ਲੱਭੀ ਹੈ ਇੱਥੇ ਉਹ ਕਿਸ ਤਰ੍ਹਾਂ ਪਹੁੰਚੀ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ ਪਰ ਸਟਾਕਸ ਇਕਨੋਮੀ ਦੇ ਹਾਲਾਤ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਨਜ਼ਰ ਆ ਰਹੇ। ਪਿਛਲੇ ਕਹਿੰਦੇ ਵੀ 3 ਟ੍ਰੇਡਿੰਗ ਡੇਜ਼ ਦੇ ਵਿੱਚ ਜਿਹੜੇ ਟੈਕ ਜਾਇੰਟਸ ਆ ਯਾਨੀ ਕਿ ਵੱਡੀਆਂ ਕੰਪਨੀਆਂ ਫੇਸਬੁੱਕ, ਟੈਸਲਾ, ਮਾਈਕਰੋਸਾਫਟ, ਐਮਾਜ਼ੋਨ, ਗੂਗਲ, ਐਪਲ, ਇਹਨਾਂ ਨੇ $1 ਟ੍ਰਿਲੀਅਨ ਦੀ ਵੈਲਿਊ ਲੂਜ਼ ਕਰ ਲਈ ਆ ਸਿਰਫ 3 ਦਿਨਾਂ ਦੇ ਵਿੱਚ। ਐਪਲ ਜਿਹੜੀ ਹੁਣ ਤੱਕ ਦੀ ਮੋਸਟ ਵੈਲਿਊਏਬਲ ਪਬਲਿਕ ਟ੍ਰੇਡਡ ਕੰਪਨੀ ਹੈਗੀ ਆ, ਉਹਨਾਂ ਨੇ ਪਿਛਲੇ ਬੁੱਧਵਾਰ ਤੋਂ $200 ਬਿਲੀਅਨ ਕੱਲਾ ਉਹਨਾਂ ਨੇ ਹੀ ਲੂਜ਼ ਕੀਤਾ ਆ। ਇਹ ਉਸੇ ਦਿਨ ਤੋਂ ਇਹਨਾਂ ਦਾ ਗਿਰਾਵਟ ਦਾ ਦੌਰ ਚੱਲਿਆ ਜਿੱਦਣ ਤੋਂ ਫੈਡ ਨੇ 0.5% ਪੁਆਇੰਟ ਦੇ ਨਾਲ ਜਿਹੜਾ ਇਨਕਰੀਜ਼ ਕੀਤੇ ਸੀਗੇ ਇੰਟਰਸਟ ਰੇਟ। ਸੋ ਕਹਿੰਦੇ ਵੀ ਦੂਜੀਆਂ ਕੰਪਨੀਆਂ ਖਾਣ ਪੀਣ ਵਾਲੀਆਂ ਇੱਦਾਂ ਦੀਆਂ ਕੰਪਨੀਆਂ ਨੇ ਬਿਗ ਟੈਕ ਕੰਪਨੀਜ਼ ਨੂੰ ਟ੍ਰੇਡਿੰਗ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ ਓਵਰਟੇਕ ਕੀਤਾ ਹੈਗਾ ਆ। ਪਰ ਓਵਰਆਲ ਟੈਕ ਦੇ ਸਟਾਕ ਜਿਹੜੇ ਉਹ ਡਾਊਨ ਹੋਏ ਆ। ਹਰਜੋਤ ਸਿੰਘ ਜੀ, 2007-8 ਵਾਲੇ ਰਿਸੈਸ਼ਨ ਦੇ ਵਿੱਚ ਵੀ ਇੰਟਰਨੈਟ ਬਬਲ ਕਹਿੰਦੇ ਆ ਜੀ ਫਟਿਆ ਸੀ। ਉਦੋਂ ਵੀ ਜਿਹੜੇ ਟੈਕ ਟ੍ਰੇਡਰਸ ਆ ਜਾਂ ਟੈਕ ਦੇ ਸਟਾਕ ਟ੍ਰੇਡ ਕਰਨ ਵਾਲਿਆਂ ਨੂੰ ਬਹੁਤ ਭਾਰੀ ਨੁਕਸਾਨ ਜਿਹੜਾ ਝੱਲਣਾ ਪਿਆ ਸੀ। ਕ੍ਰਿਪਟੋ ਕਰੰਸੀ ਵੀ ਨੈਗੇਟਿਵ 'ਚ ਚੱਲ ਰਹੀ ਆ ਤੇ ਓਵਰਆਲ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਨੈਗੇਟਿਵ ਚੱਲ ਰਹੀ ਆ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਵੀ ਤੁਹਾਨੂੰ
ਆਪਾਂ ਦੱਸਦੇ ਹਾਂ ਵੀ ਅੱਜ ਕਿੰਨਾ ਜਿਹੜਾ ਲੂਜ਼ ਕੀਤਾ ਆ। ਅੱਜ ਦਾ ਦਿਨ ਵੀ ਜਿਹੜਾ ਉਹ ਮਾੜਾ ਹੀ ਰਿਹਾ ਆ। ਵਾਲ ਸਟਰੀਟ ਦੇ ਵਿੱਚ ਲਗਾਤਾਰ ਘਾਟੇ ਦਾ ਸੌਦਾ ਉਹ ਚੱਲ ਰਿਹਾ ਆ। ਇਹ ਜਿਹੜਾ ਘਾਟਾ ਪੈਣ ਦੇ ਨਾਲ ਮਾਰਕੀਟਸ ਪੂਰੀ ਦੁਨੀਆ ਭਰ ਦੇ ਵਿੱਚ ਇਸ ਦਾ ਅਸਰ ਲਗਾਤਾਰ ਹਰਜੋਤ ਸਿੰਘ ਜੀ ਪੈ ਰਿਹਾ ਆ। ਦੋਹਰੀ ਮਾਰ ਝੱਲਣੀ ਪੈ ਰਹੀ ਹੈ ਵਰਲਡ ਇਕੋਨਮੀ ਨੂੰ। ਉਹ ਇਸ ਲਈ ਵੀ ਅਮਰੀਕਾ ਦੀ ਇਕੋਨਮੀ ਇੱਧਰ ਲੂਜ਼ ਕਰ ਰਹੀ ਹੈ ਸਟਾਕਸ ਦੇ ਵਿੱਚ, ਤੇ ਉਧਰ ਚਾਈਨਾ ਦੀ ਇਕੋਨਮੀ ਦੇ ਉੱਤੇ ਬਹੁਤ ਵੱਡੀਆਂ ਚਿੰਤਾਵਾਂ ਸਾਰੀ ਦੁਨੀਆ ਹੀ ਪ੍ਰਗਟਾ ਰਹੀ ਆ। ਯੂਕੇ ਦੇ ਵਿੱਚ ਵੀ ਰਿਸੈਸ਼ਨ ਦੀ ਆਹਟ ਉਹ ਨਜ਼ਰ ਆ ਰਹੀ ਹੈਗੀ ਆ। ਸੋ ਚੌਂਕ-ਚੁਫੇਰੇ ਹਰਜੋਤ ਸਿੰਘ ਜੀ ਆਰਥਿਕਤਾ ਨੂੰ ਲੈ ਕੇ ਚਲੋ ਜੀਤ ਨਹੀਂ ਕਰਦਾ, ਪਰ ਓਵਰਆਲ ਸਾਰੇ ਪਾਸੇ ਨੈਗੇਟਿਵ ਖਬਰਾਂ ਹੀ ਚੱਲ ਰਹੀਆਂ ਆ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਗੈਸ ਦੇ ਪ੍ਰਾਈਸਿਸ ਨੂੰ ਲੈ ਕੇ ਪੰਪ ਦੇ ਉੱਤੇ ਗੈਸ ਪ੍ਰਾਈਸਾਂ 10-15% ਹੋਰ ਵੱਧ ਗਈਆਂ ਆ। ਬਹੁਤ ਸਾਰੇ ਲੋਕ ਰੀਵੇਟ ਦੀ ਵੇਟ ਕਰ ਰਹੇ ਸੀ, ਕਿਉਂਕਿ ਗਵਰਨਰ ਨੇ ਅਨਾਉਂਸ ਕੀਤਾ ਸੀ ਵੀ ਇੱਕ ਬੰਦੇ ਦੇ ਅੰਡਰ ਜੇ 2 ਕਾਰਾਂ ਆ ਉਹਨਾਂ ਨੂੰ $400 ਦਾ ਕ੍ਰੈਡਿਟ ਕਾਰਡ ਜਾਂ ਚੈੱਕ ਕੁਛ ਵੀ ਮਿਲੂਗਾ, ਪਰ ਉਹ ਵਾਰ-ਵਾਰ ਲੇਟ ਹੁੰਦਾ ਗਿਆ। ਪਹਿਲਾਂ ਇਹ ਸੀ ਗਵਰਨਰ ਸਾਹਿਬ ਸੋਚਦੇ ਵੀ ਜੁਲਾਈ ਮਹੀਨੇ 'ਚ ਸਾਰਿਆਂ ਨੂੰ ਭੇਜੇ ਜਾਊਗੇ। ਹੁਣ ਉਹ ਕਹਿੰਦੇ ਆ ਵੀ ਅਕਤੂਬਰ ਮਹੀਨੇ 'ਚ ਹੋਊਗਾ, ਕਿਉਂਕਿ ਇਹ ਜਿਹੜਾ ਆ ਅਸੈਂਬਲੀ ਦੇ ਵਿੱਚ ਕਹਿੰਦੇ ਵੀ ਅਸੀਂ ਇਹ ਬਿੱਲ ਲੈ ਕੇ ਆਉਣਾ ਹੈਗਾ। ਗਵਰਨਰ ਨੇ ਆਲਰੇਡੀ $11 ਬਿਲੀਅਨ ਦਾ ਜਿਹੜਾ ਪੈਕੇਜ ਆ ਉਹ ਪਾਸ ਕਰ ਦਿੱਤਾ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, $9 ਬਿਲੀਅਨ ਦੀਆਂ ਡਾਇਰੈਕਟ ਪੇਮੈਂਟਸ ਕਸਟਮਰਸ ਨੂੰ ਜਿਹੜੇ ਕਾਰਾਂ ਓਨ ਕਰਦੇ ਆ, ਆਪਾਂ ਸਾਰੇ ਉਹਨਾਂ ਨੂੰ ਮਿਲਣਗੀਆਂ। $400 ਪਰ ਵਹੀਕਲ ਤੇ $800 ਦੋ ਕਾਰਾਂ ਦੇ। ਮੈਕਸਿਮਮ ਆਫ $800 ਜੇ ਕਿਸੇ ਕੋਲ 4 ਵੀ ਉਹਨਾਂ ਨੂੰ ਵੀ ਮੈਕਸਿਮਮ ਕਹਿੰਦੇ 2 ਦਾ ਹੀ ਜਿਹੜਾ ਉਹ ਦਿੱਤਾ ਜਾਊਗਾ। ਸੋ ਇਹ ਓਵਰਆਲ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਜਿਹੜੀ ਕੈਲੀਫੋਰਨੀਆ ਦੀ ਅਸੈਂਬਲੀ ਆ ਇਸ ਦੇ ਵਿੱਚ ਢਿੱਲ ਵਰਤਾਈ ਆ। ਉਹਨਾਂ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਆ, ਮਾੜਾ ਜਿਹਾ ਆਸ ਜੀ ਦਿਖਾ ਕੇ, ਪਾਣੀ ਵਾਲੀ ਬੋਤਲ ਦਿਖਾ ਕੇ ਤੇ ਪਾਣੀ ਪਿੱਛੇ ਖਿੱਚ ਲਿਆ ਹੁੰਦਾ ਆ। ਉਹ ਗੱਲ ਕਹਿੰਦੇ ਇਹਨਾਂ ਨੇ ਕੀਤੀ ਆ। ਤੇ ਸਟਾਕ ਮਾਰਕੀਟ ਤੇ ਵੀ ਜੇ ਆਪਾਂ ਹੁਣ ਨਜ਼ਰ ਮਾਰੀਏ ਤਾਂ ਅੱਜ ਡਾਓ ਜੋਨਸ ਇੱਕ ਵਾਰੀ ਫਿਰ ਨੈਗੇਟਿਵ ਦੇ ਵਿੱਚ ਰਿਹਾ। 2% ਦੀ ਗਿਰਾਵਟ, 600 ਤੇ 54 ਪੁਆਇੰਟ ਦੀ ਗਿਰਾਵਟ ਦਰਜ ਹੋਈ। 32,245 ਤੇ ਬੰਦ ਹੋਇਆ। S&P 132 ਪੁਆਇੰਟ 3.25% ਦੀ ਗਿਰਾਵਟ, 3991 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 4.25% ਦੀ ਗਿਰਾਵਟ। ਇਹ ਜਿਹੜੇ ਸਟਾਕ ਜਿਹੜੇ ਹੁੰਦੇ ਆ ਟੈਕ ਕੰਪਨੀਜ਼ ਨਾਲ ਰਿਲੇਟਡ, 500 ਤੇ 21 ਪੁਆਇੰਟ ਦੀ ਗਿਰਾਵਟ, 11,623 ਦੇ ਉੱਤੇ। ਸੋਨੇ ਦਾ ਭਾਅ $1,853 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ ਚੱਲ ਰਹੀ ਆ। 10 ਈਅਰ ਯੀਲਡ 3.03% ਤੇ ਬਿਟਕੋਇਨ ਜਿਹੜੇ ਕਿ ਬਲੀਡ ਕਰ ਰਹੇ ਆ ਇਸ ਟਾਈਮ $30,102 ਦੇ ਬਰਾਬਰ ਚੱਲ ਰਹੇ ਆ। ਜੀ। ਇੰਡੀਆ ਦਾ ਰੁਪਈਆ ਵੀ ਪੂਰੀ ਤਰ੍ਹਾਂ ਥੱਲੇ ਨੂੰ ਲੁੜਕ ਰਿਹਾ ਆ। $1 ਦੀ ਕੀਮਤ ਇੰਡੀਆ ਦੇ $77 ਤੇ 37 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 30 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।